ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 14 ਅਕਤੂਬਰ 2015 28 ਅੱਸੂ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੀ ਸਟਾਰਟਿੰਗ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਅੱਜ ਦੀਆਂ ਕਿਹੜੀਆਂ ਅਹਿਮ ਘਟਨਾਵਾਂ ਨਾਲ ਸਾਡਾ ਪ੍ਰੋਗਰਾਮ ਸ਼ੁਰੂ ਕਰਨਾ ਜਾ ਰਹੇ ਹੋ? ਦੇਖੋ, ਅੱਜ ਜਿਹੜੇ ਹਾਲਾਤ ਨੇ ਕੱਲ ਨਾਲੋਂ ਵੀ ਜ਼ਿਆਦਾ ਸੰਗੀਨ ਨੇ, ਜ਼ਿਆਦਾ ਤਕਲੀਫਦੇਹ ਨੇ ਜੀ। ਕੱਲ ਵੀ ਜਦੋਂ ਅਸੀਂ ਇਹ ਪ੍ਰੋਗਰਾਮ ਕੀਤਾ ਤਾਂ ਉਦੋਂ ਮਨ 'ਚ ਸੀ ਕਿ ਕਿਵੇਂ ਲਾਠੀ ਚਾਰਜ ਹੋਇਆ, ਕਿਸ ਤਰੀਕੇ ਨਾਲ ਮਾਰ ਕੁਟਾਈ ਸਿੱਖ ਸੰਗਤਾਂ ਦੀ ਕੀਤੀ ਗਈ। ਪਰ ਅੱਜ ਜਦੋਂ ਅਸੀਂ ਇਹ ਪ੍ਰੋਗਰਾਮ ਕਰ ਰਹੇ ਹਾਂ ਔਰ ਅੱਜ ਪਹਿਲੇ ਕੁਝ ਮਿੰਟ ਅਸੀਂ ਨਿਊਜ਼ ਨੂੰ ਇਸੇ ਲਈ ਸਰੈਂਡਰ ਕੀਤੇ ਕਿਉਂਕਿ ਇਸ ਵੇਲੇ ਜਿਵੇਂ ਕਾਲਾਂ ਦਾ ਸਿਲਸਿਲਾ ਰਾਤ ਦਾ ਹੀ ਚੱਲ ਰਿਹਾ ਹੈ, ਕਿਸੇ ਕੋਲ ਜੋ ਜਾਣਕਾਰੀ ਹੁੰਦੀ ਹੈ ਉਹ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ, ਪਰ ਬਹੁਤ ਸਾਰੇ ਜਾਣਨਾ ਵੀ ਚਾਹੁੰਦੇ ਨੇ। ਤੇ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਭਾਵੇਂ ਇੱਕ ਕਿਸਮ ਦਾ ਨਿਊਜ਼ ਬੈਨ ਵੀ ਹੈ, ਕਿਉਂਕਿ ਨਿਊਜ਼ ਬੈਨ ਇਸ ਹਵਾਲੇ ਨਾਲ ਕਿ ਜੇ ਸੋਸ਼ਲ ਮੀਡੀਆ ਨਾ ਹੁੰਦਾ ਔਰ ਖ਼ਾਸ ਤੌਰ ਤੇ ਜਿਵੇਂ ਇੱਥੋਂ ਦੇ ਰੇਡੀਓ ਵਾਇਸ ਆਫ ਖਾਲਸਾ ਜਾਂ ਸਿੱਖ ਚੈਨਲ ਵੱਲੋਂ ਬਹੁਤ ਇੰਗਲੈਂਡ ਦੇ ਬੜਾ ਚੰਗਾ ਕੰਮ ਕੀਤਾ ਜਾ ਰਿਹਾ ਕਿ ਬਹੁਤ ਸਾਰੀ ਜਾਣਕਾਰੀ ਜਿਹੜੀ ਉਹ ਸੁਪਰੈਸ ਕਰਨਾ ਚਾਹੁੰਦੇ ਸੀ ਜਾਂ ਉਹਨਾਂ ਨੇ ਜਿਵੇਂ ਜਰਨਲਿਸਟਾਂ ਦੇ ਕੈਮਰੇ ਖੋਹ ਲਏ, ਮਾਰ ਕੁਟਾਈ ਕੀਤੀ। ਜੇ ਪਹਿਲਾਂ ਅੱਜ ਤੋਂ 10 ਸਾਲ ਪਹਿਲਾਂ ਦਾ ਮਾਹੌਲ ਹੁੰਦਾ ਤਾਂ ਕੁਝ ਨਹੀਂ ਸੀ ਪਤਾ ਲੱਗਣਾ ਜੀ। ਪਰ ਇੱਕ ਗੱਲ ਜ਼ਾਹਰਾ ਤੌਰ ਦੇ ਉੱਤੇ ਸਾਹਮਣੇ ਆਈ ਔਰ ਜਿਵੇਂ ਇੱਕ ਸਿੱਖ ਚੈਨਲ ਦੇ ਉੱਤੇ ਇੱਕ ਸਧਾਰਨ ਪੇਂਡੂ ਸਿੱਖ ਕਹਿ ਰਿਹਾ ਸੀ ਕਿ ਜੀ ਜਲਿਆਂਵਾਲੇ ਬਾਗ ਦਾ ਸਾਕਾ ਤਾਂ ਅਸੀਂ ਸੁਣਿਆ ਸੀ, ਦੇਖਿਆ ਨਹੀਂ, ਪਰ ਅੱਜ ਅਸੀਂ ਆਪਣੀਆਂ ਅੱਖਾਂ ਸਾਹਮਣੇ ਜਲਿਆਂਵਾਲਾ ਬਾਗ ਦੇਖਿਆ। ਔਰ ਜਿਸ ਕਿਸਮ ਦੇ ਹਾਲਾਤ ਬਣਾ ਦਿੱਤੇ ਗਏ ਨੇ, ਜਿਹੜੀਆਂ ਖਬਰਾਂ ਮੁੱਢਲੇ ਤੌਰ ਦੇ ਉੱਤੇ ਹੁਣ ਤੱਕ ਸਰਕਾਰੀ ਹਲਕਿਆਂ ਤੋਂ ਆਈਆਂ, ਪੁਲਿਸ ਦੀ ਗੋਲਾਬਾਰੀ ਜਿਹੜੀ ਕਿ ਪਿੰਡ ਬਹਿਬਲ ਕਲਾਂ 'ਚ ਹੋਈ, ਉਹਦੇ 'ਚ ਭਾਈ ਗੁਰਜੀਤ ਸਿੰਘ ਜਿਹੜੇ 27 ਸਾਲਾ ਉਮਰ ਜਿਨ੍ਹਾਂ ਦੀ ਹੈ ਤੇ ਕ੍ਰਿਸ਼ਨ ਭਗਵਾਨ ਸਿੰਘ, ਸੋ ਨਾ ਉਹਨਾਂ ਨੇ ਗੁਰੂ ਦੇ ਜੀਤ ਨੂੰ ਛੱਡਿਆ ਤੇ ਨਾ ਕ੍ਰਿਸ਼ਨ ਭਗਵਾਨ ਨੂੰ ਛੱਡਿਆ। ਇਹ ਦੋ ਸ਼ਹੀਦੀਆਂ ਹੋਈਆਂ ਨੇ ਪੁਲਿਸ ਗੋਲੀ ਦੇ ਨਾਲ ਔਰ ਜ਼ਖਮੀਆਂ ਦੀ ਗਿਣਤੀ 70 ਤੋਂ ਲੈ ਕੇ 200 ਤੱਕ ਹੈ ਔਰ ਬਹੁਤ ਸਾਰੇ ਗੰਭੀਰ ਜ਼ਖਮੀ ਨੇ। ਔਰ ਅਸੀਂ ਇਹਨਾਂ ਦੇ ਹੀ ਜਿਹੜੇ ਅਦਾਰੇ ਅਜੀਤ ਦੀ ਖਬਰ ਨੂੰ ਹੀ ਅੱਜ ਫੇਰ ਕੱਲ ਵਾਂਗ ਸ਼ੇਅਰ ਕਰਾਂਗੇ ਕਿਉਂਕਿ ਇਹ ਵੀ ਕਾਫੀ ਫਿਲਟਰਡ ਹੈ, ਪਰ ਕਈ ਵਾਰੀ ਉਸ ਫਿਲਟਰਡ ਤੋਂ ਵੀ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਇਹ ਕਿਵੇਂ ਪ੍ਰੀ ਪਲੈਨਡ ਸੀ ਜੀ ਔਰ ਕਿਵੇਂ ਇਸ ਮਾਮਲੇ ਦੇ ਵਿੱਚ ਹੁਣ ਇਹ ਗੱਲ ਵੀ ਸਾਹਮਣੇ ਆਈ ਹੈ ਕਿਉਂਕਿ ਜਿੰਨੇ ਵੀ ਅੰਗਰੇਜ਼ਾਂ ਦੇ ਜ਼ਮਾਨੇ ਦੇ ਬਣਾਏ ਹੋਏ ਕਾਨੂੰਨ ਨੇ ਉੱਥੇ ਔਰ ਉਹਦੇ 'ਚ ਕੁਝ ਪੋਜ਼ਿਟਿਵ ਵੀ ਨੇ, ਉਹਨਾਂ 'ਚ ਇੱਕ ਹਿੱਸਾ ਹੈ ਕਿ ਜਦੋਂ ਵੀ ਪੁਲਿਸ ਤਾਂ ਕਿ ਅੰਗਰੇਜ਼ ਵੀ ਇਹ ਸਮਝਦੇ ਸੀ ਕਿ ਜੇ ਪੁਲਿਸ ਜਾਂ ਫੌਜ ਉਹਨੂੰ ਇੰਨੇ ਕੁ ਅਖਤਿਆਰ ਦੇ ਦਿੱਤੇ ਜਾਣਗੇ ਤੇ ਫਿਰ ਡਿਕਟੇਟਰਸ਼ਿਪਸ ਹੋਣਗੀਆਂ, ਪੁਲਿਸ ਰਾਜ ਹੋਏਗਾ, ਆਟੋਕ੍ਰੇਸੀਜ਼ ਜਿਹੜੀਆਂ ਨੇ ਉਹ ਹੋਣਗੀਆਂ। ਸੋ ਇਸ ਲਈ ਕਿਸੇ ਵੀ ਜਿਸ ਸਥਿਤੀ ਦੇ ਉੱਤੇ ਲੋਕ ਇਕੱਠੇ ਨੇ, ਪੁਲਿਸ ਦੇ ਅਫਸਰ ਦੇ ਨਾਲ ਬੇਸ਼ੱਕ ਉਹ ਐਸਪੀ ਲੈਵਲ ਦਾ ਇੱਕ ਡਿਸਟ੍ਰਿਕਟ ਮੈਜਿਸਟ੍ਰੇਟ ਜਿਹੜਾ ਉਹ ਹੋਣਾ ਬੜਾ ਜ਼ਰੂਰੀ ਹੁੰਦਾ ਸੀ ਔਰ ਪੁਲਿਸ ਨੂੰ ਗੋਲੀ ਚਲਾਉਣ ਤੋਂ ਪਹਿਲਾਂ ਹੁਕਮ ਮੈਜਿਸਟ੍ਰੇਟ ਤੋਂ ਲੈਣਾ ਪੈਂਦਾ ਸੀ ਕਿਉਂਕਿ ਉਹ ਸਿਵਲ ਅਧਿਕਾਰੀ ਸੀ। ਸੋ ਇਹ ਇੱਕ ਬੈਲੈਂਸ ਰੱਖਿਆ ਹੋਇਆ ਸੀ ਤਾਂ ਕਿ ਪੁਲਿਸ ਮਨਮਾਨੀਆਂ ਨਾ ਕਰੇ ਕਿ ਜਦੋਂ ਮੈਜਿਸਟ੍ਰੇਟ ਕਹਿੰਦਾ ਸੀ ਕਿ ਜੀ ਹੁਣ ਹਾਲਾਤ ਇਸ ਕਦਰ ਬਦਤਰ ਹੋ ਗਏ ਨੇ ਕਿ ਸੈਲਫ ਡਿਫੈਂਸ ਦੇ ਲਈ ਜੀ ਜਿਹੜਾ ਉਹ ਗੋਲੀ ਚਲਾਉਣਾ ਜ਼ਰੂਰੀ ਹੈ, ਫਿਰ ਉਸ ਦੇ ਅੱਗੋਂ ਅਸੂਲ ਸਨ ਕਿ ਤੁਸੀਂ ਹਵਾਈ ਫਾਇਰ ਕਰਦੇ ਹੋ, ਫਿਰ ਤੁਸੀਂ ਜਿਹੜਾ ਲੱਤਾਂ 'ਚ ਫਾਇਰ ਕਰਦੇ ਹੋ। ਸਿੱਧੀ ਗੋਲੀ ਦਾ ਤਾਂ ਹੁਕਮ ਕਿਸੇ ਹਾਲਤ 'ਚ ਵੀ ਨਹੀਂ ਸੀ, ਜਿਹੜੀ ਬ੍ਰਿਟਿਸ਼ ਟ੍ਰੇਨਿੰਗ ਹੈ। ਹਾਲਾਂ ਅਮਰੀਕਾ 'ਚ ਇਹ ਸਿਸਟਮ ਡਿਫਰੈਂਟ ਹੈ। ਹੁਣ ਜਿਹੜੀ ਗੱਲ ਸਾਹਮਣੇ ਆਈ ਕਿ ਔਰ ਅਜੀਤ ਅਖਬਾਰ ਨੇ ਉਹਨਾਂ ਮੈਜਿਸਟ੍ਰੇਟਾਂ ਦੀ ਫੋਟੋ ਵੀ ਦਿੱਤੀ ਹੈ ਕਿ ਗੋਲੀ ਚਲਾ ਕੇ ਬੰਦੇ ਮਾਰ ਕੇ ਸੈਂਕੜਿਆਂ ਜ਼ਖਮੀ ਕਰਕੇ ਸਿਵਲ ਅਧਿਕਾਰੀਆਂ ਨੂੰ ਕੋਈ ਪਤਾ ਨਹੀਂ ਕੀ ਹੋ ਰਿਹਾ। ਉਹ ਜਦੋਂ ਬਾਅਦ 'ਚ ਉੱਥੇ ਪਹੁੰਚਦੇ ਨੇ ਤੇ ਪੁਲਿਸ ਆਪਣੀ ਕਾਗਜ਼ੀ ਕਾਰਵਾਈ ਪੂਰੀ ਕਰਨ ਦੇ ਲਈ ਉਹਨਾਂ ਦੇ ਅੱਗੇ ਉਹ ਰੱਖ ਦਿੰਦੀ ਹੈ ਜੀ ਇੱਥੇ ਦਸਤਖਤ ਕਰ ਦਿਓ ਕਿ ਤੁਹਾਡੇ ਹੁਕਮਾਂ ਨਾਲ ਗੋਲੀ ਚਲਾਈ ਗਈ ਜੀ। ਔਰ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਕਿਸ ਤਰੀਕੇ ਨਾਲ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਨੇ ਪਹਿਲਾਂ ਹੀ ਪਲਾਨ ਕੀਤਾ ਹੋਇਆ ਸੀ ਕਿ ਗੋਲੀ ਚਲਾਣੀ ਹੈ ਔਰ ਉਹਨਾਂ ਨੇ ਜਿਹੜੀ ਗੱਲ ਸ਼ਾਇਦ ਬਹੁਤਿਆਂ ਦੇ ਧਿਆਨ 'ਚ ਨਾ ਆਏ ਲੇਕਿਨ ਕਿ ਮੇਜਰ ਜਿਹੜੇ ਹਸਪਤਾਲ ਨੇ ਉਸ ਸਾਰੇ ਏਰੀਏ ਦੇ ਉਹ ਉਹਨਾਂ ਨੇ ਉੱਥੇ ਜਾਣ ਤੋਂ ਪਹਿਲਾਂ ਹੀ ਖਾਲੀ ਕਰਵਾ ਲਏ ਸੀ। ਖਾਲੀ ਨਹੀਂ ਕਰਵਾਏ, ਉਹਨਾਂ ਨੂੰ ਪੁਲਿਸ ਦੇ ਕੰਟਰੋਲ 'ਚ ਲੈ ਲਿਆ ਸੀ
ਔਰ ਇਹੀ ਕਾਰਨ ਹੈ ਕਿ ਹਸਪਤਾਲਾਂ 'ਚ ਕਿਸ ਹਾਲਤ 'ਚ ਨੇ, ਐਮਰਜੈਂਸੀ ਵਾਰਡਸ ਤੋਂ ਲੈ ਕੇ ਦੂਜੇ ਸਾਰੇ ਵਾਰਡ ਜਿਹੜੇ ਨੇ ਉਹ ਉਹਨਾਂ ਨੇ ਆਪਣੇ ਕਬਜ਼ੇ 'ਚ ਪਹਿਲਾਂ ਹੀ ਕੀਤੇ ਹੋਏ ਸੀ। ਸੋ ਉਹਨਾਂ ਨੇ ਪਲਾਨ ਕੀਤਾ ਸੀ ਕਿ ਵੱਡੇ ਪੱਧਰ ਦੇ ਉੱਤੇ ਜਿਹੜਾ ਹੈ ਗੋਲੀ ਚਲਾਣੀ। ਹੁਣ ਇਹ ਸਿੱਖਾਂ ਦਾ ਫਾਈਨਲ ਸੋਲੂਸ਼ਨ ਕਰ ਰਹੀਆਂ ਨੇ ਏਜੰਸੀਆਂ। ਔਰ ਜਦੋਂ ਤੁਸੀਂ ਨਾਜ਼ੀਆਂ ਦਾ ਪੈਟਰਨ ਦੇਖਦੇ ਹੋ ਕਿ ਜਿਵੇਂ ਨਾਜ਼ੀ ਜਰਮਨੀ ਦੇ ਵਿੱਚ ਉਹਨਾਂ ਨੇ ਕਿਵੇਂ 1930-31 ਤੱਕ ਪਹੁੰਚਦੇ ਆ, ਪਹਿਲਾਂ ਜਰਮਨੀ ਨੇ ਲੀਗ ਆਫ ਨੇਸ਼ਨਸ ਚੋਂ ਆਪਣੇ ਆਪ ਨੂੰ ਕੱਢਿਆ, ਫਿਰ ਯਹੂਦੀਆਂ ਦੇ ਖਿਲਾਫ ਪੂਰਾ ਨੈਗੇਟਿਵ ਪ੍ਰੋਪੇਗੈਂਡਾ ਸ਼ੁਰੂ ਕੀਤਾ, ਫਿਰ ਉਹਨਾਂ ਨੂੰ ਕਿਹਾ ਜੀ ਸਾਈਨ ਲਾਓ, ਉਹਨਾਂ ਦੀਆਂ ਬਿਜ਼ਨੈਸਿਸ ਔਰ ਘਰਾਂ ਦੀ ਸ਼ਨਾਖਤ ਕੀਤੀ, ਉਹਨਾਂ ਦੇ ਜਿਹੜੇ ਲਿਖਾਰੀ ਜਾਂ ਉਹਨਾਂ ਦੇ ਸਟੋਰ ਸੀ, ਬੁੱਕ ਸਟੋਰ ਕ੍ਰਿਸਟਲ ਨੋਟ ਦੇ ਥੱਲੇ ਉਹਨਾਂ ਨੂੰ ਇੱਕ ਦਿਨ ਸਾੜਿਆ, ਫਿਰ ਟੈਸਟ ਸ਼ੁਰੂ ਕਰਾਏ ਕਿ ਜੀ ਇਹ ਤਾਂ ਆਈਕਿਊ ਇਹਨਾਂ ਦਾ ਘੱਟ ਹੈ ਜਾਂ ਦੂਜਾ, ਫਿਰ ਜਿਹੜਾ ਗੈਸ ਚੈਂਬਰਾਂ 'ਚ ਲਿਜਾ ਕੇ ਕੰਸੈਂਟਰੇਸ਼ਨ ਘੈਟੋ ਬਣਾਏ ਕਿ ਵੀ ਇਹਨਾਂ ਏਰੀਆ 'ਚ ਹੀ ਰਹਿ ਸਕਦੇ ਨੇ, ਔਰ ਫਿਰ ਫਾਈਨਲ ਸੋਲੂਸ਼ਨ ਜਿਹੜਾ ਸੀ ਕਿ ਗੈਸ ਚੈਂਬਰਾਂ 'ਚ ਲਿਜਾ ਕੇ ਉਹਨਾਂ ਨੂੰ ਮਾਰਿਆ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਸੁਮੇਧ ਸੈਣੀ ਗੁੰਡਾ ਮਰਡਰਰ ਕਾਤਲ ਸਿੱਖਾਂ ਦਾ ਜਿਹਨੂੰ ਡਾਇਰੈਕਟਰ ਜਨਰਲ ਪੁਲਿਸ ਬਣਾਇਆ ਹੋਇਆ, ਉਸ ਦੀ ਜਿਹੜੀ ਗੁੰਡਾ ਫੋਰਸ ਹੈ ਜਿਸ ਨੂੰ ਇਸ ਵੇਲੇ ਏਜੰਸੀਆਂ ਸਿੱਧੇ ਤੌਰ ਤੇ ਕੰਟਰੋਲ ਕਰਦੀਆਂ ਨੇ, ਇਹੀ ਗੁੰਡਾ ਫੋਰਸ ਅੱਜ ਤੋਂ 2-3 ਹਫ਼ਤੇ ਪਹਿਲਾਂ ਜਦੋਂ ਸੌਦਾ ਸਾਧ ਦੇ ਚੇਲੇ 72 ਘੰਟੇ 70 ਤੋਂ ਜ਼ਿਆਦਾ ਗੱਡੀਆਂ ਰੋਕ ਕੇ ਰੱਖਦੇ ਨੇ, ਬੱਸਾਂ ਨਹੀਂ ਚੱਲਣ ਦਿੰਦੇ, ਸਿਵਿਲੀਅਨ ਜਿਹੜੀਆਂ ਗੱਡੀਆਂ 'ਚ ਅੰਮ੍ਰਿਤਧਾਰੀ ਬੀਬੀਆਂ ਨੇ ਉਹਨਾਂ ਨੂੰ ਵੀ ਹਰਾਸ ਕਰਦੇ ਨੇ ਔਰ ਗੱਡੀਆਂ ਤੋੜ ਦਿੰਦੇ ਨੇ, ਉਦੋਂ ਜਿਹੜੀ ਪੁਲਿਸ ਬਿਲਕੁਲ ਹਰਕਤ 'ਚ ਨਹੀਂ ਆਉਂਦੀ। ਔਰ ਇਸ ਮੌਕੇ ਦੇ ਉੱਤੇ ਜਦੋਂ ਕਿ ਉਸ 2000 ਦੇ ਕਰੀਬ ਜਿਹੜੇ ਧਰਨਾਕਾਰੀ ਬੈਠੇ ਨੇ, ਉਸ ਤੋਂ ਪਹਿਲੇ ਦਾ ਵੇਰਵਾ ਅਸੀਂ 2-3 ਦਿਨ ਤੋਂ ਦੁਹਰਾ ਰਹੇ ਕਿ ਕਿਵੇਂ ਪਿੰਡ ਬਾਰਗਾੜੀ ਦੇ ਇਤਿਹਾਸਕ ਗੁਰਦੁਆਰੇ 'ਚੋਂ ਐਲਾਨੀਆਂ ਤੌਰ ਤੇ ਬੀੜ ਚੋਰੀ ਕੀਤੀ ਜਾਂਦੀ ਹੈ ਉਹਨਾਂ ਵੱਲੋਂ, ਨੈਗੇਟਿਵ ਜਿਹੜੇ ਏਜੰਸੀਆਂ ਦੇ ਬੰਦੇ ਨੇ ਉਹਨਾਂ ਵੱਲੋਂ ਫਿਰ ਇਸ਼ਤਿਹਾਰ ਗੁਰਦੁਆਰਿਆਂ ਦੇ ਉੱਤੇ ਔਰ ਗੇਟਾਂ ਤੇ ਟਾਈਮ ਦੇ ਕੇ ਜੀ ਅਸੀਂ ਇਹਨੂੰ ਬੇਅਦਬ ਕਰਾਂਗੇ। ਲੋਕ ਧਰਨਿਆਂ ਤੇ ਵੀ ਆਉਂਦੇ ਨੇ, ਲੋਕ ਪ੍ਰੋਟੈਸਟ ਵੀ ਕਰਦੇ ਨੇ, ਪੁਲਿਸ ਦੇ ਉੱਤੇ ਜ਼ੋਰ ਪਾਉਂਦੇ ਨੇ ਕਿ ਭਾਈ ਲੱਭੋ ਕਲਪਰੇਟ ਕੀ ਹੈ, ਪਰ ਪੁਲਿਸ ਸੁੱਤੀ ਹੋਈ ਹੈ। ਹੁਣ ਜਿਹੜਾ ਸੁਖਬੀਰ ਬਾਦਲ ਉਹਨੂੰ ਸੁਝਿਆ ਕਿ ਜੀ 1 ਕਰੋੜ ਦਾ ਇਨਾਮ, ਬਾਦਲ ਬਿਆਨ ਦੇ ਰਿਹਾ ਸੀ ਬਿਲਕੁਲ ਨਹੀਂ ਸਹਾਰਾਂਗੇ, ਇਹ ਫਲਾਣਾ ਹੋ ਗਿਆ ਟਾਈਮ, ਇਹ ਤਾਂ ਸਾਰੇ ਮੇਰਾ ਹੁਣ ਇਸ ਫੋਰਮ ਤੋਂ ਕਹਿਣ ਨੂੰ ਜੀ ਨਹੀਂ ਕਰਦਾ ਵੀ ਇਹਨਾਂ ਦਾ ਕੀ ਹਸ਼ਰ ਕਰਨਾ ਚਾਹੀਦਾ। ਉਹ ਮੈਂ ਸਮਝਦਾ ਵੀ ਸਾਡੀ ਜੇ ਉਹ ਰਵਾਇਤ ਕਾਇਮ ਰਹੀ ਔਰ ਜੇ ਸੱਚਮੁੱਚ ਲੋਕਾਂ 'ਚ ਜਾਗਰਤੀ ਆਈ ਤਾਂ ਫਿਰ ਇਹਨਾਂ ਨੂੰ ਜਿਹੜੇ ਅੱਜ ਇਸ ਕਿਸਮ ਦੇ ਜ਼ਖਮਾਂ ਤੇ ਲੂਣ ਸੁੱਟ ਰਹੇ ਨੇ ਇਦਾਂ ਦੀਆਂ ਜਿਹੜੀਆਂ ਬਿਆਨਬਾਜ਼ੀਆਂ ਕਰਕੇ, ਇਹਨਾਂ ਦਾ ਸਬਕ ਪੰਥ ਜ਼ਰੂਰ ਸਿਖਾਏਗਾ ਇਹਨਾਂ ਨੂੰ ਜੀ। ਲੇਕਿਨ ਕੁੱਲ ਮਿਲਾ ਕੇ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਉਹ ਫਾਈਨਲ ਸੋਲੂਸ਼ਨ ਦੇ ਨਾਂ ਥੱਲੇ ਜਿੱਥੇ ਸਿੱਖਾਂ ਨੂੰ ਬਿਲਕੁਲ ਸਿਟਿੰਗ ਡਕਸ ਬਣਾ ਦਿੱਤਾ, ਬੈਠੀਆਂ ਬਤਖਾਂ ਨੇ, ਕਿਵੇਂ ਇੱਕ ਤੋਂ ਬਾਅਦ ਇੱਕ ਜ਼ਲਾਲਤ ਕੀਤੀ ਜਾ ਰਹੀ ਹੈ ਔਰ ਇੱਥੇ ਜਿਹੜਾ ਪੀਸਫੁਲ ਬੈਠੇ ਨੇ। ਉਸ ਤੋਂ ਪਹਿਲਾਂ ਜੇ ਸੱਚਮੁੱਚ ਕੋਈ ਇਹਨਾਂ ਦਾ ਖਸਮ ਖੋਜਾ, ਕੋਈ ਇਹ ਬਾਦਲ ਲਾਣਾ ਇਹਨਾਂ ਦੇ ਵਿੱਚ ਕੋਈ ਮਾੜੀ ਮੋਟੀ ਵੀ ਜਿਹੜੀ ਹੈ ਰੂਲ ਆਫ ਦਾ ਲਾਅ ਦੀ ਗੱਲ ਹੁੰਦੀ ਤੇ ਆਲਰੇਡੀ ਲਾਠੀ ਚਾਰਜ ਹੋਇਆ, ਉਸ ਦੇ ਵਿੱਚ ਗੋਲੀ ਵੀ ਹਵਾਜ ਪੁਲਿਸ ਨੇ ਚਲਾਈ ਸੀ, ਝੜਪ ਹੋ ਚੁੱਕੀ ਸੀ। ਸਾਰੀ ਅਪਰੋਚ ਬਦਲੀ ਜਾਣੀ ਚਾਹੀਦੀ ਸੀ ਕਿ ਭਾਈ ਇਸ ਦੇ ਗੁੱਸੇ 'ਚ ਲੋਕ ਆਉਣਗੇ, ਬੈਠਣਗੇ ਔਰ ਜਿਹੜੇ ਆ ਕੇ ਬੈਠੇ ਉਹਨਾਂ ਦੇ ਵਿੱਚ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਭਾਈ ਪੰਥਪ੍ਰੀਤ ਸਿੰਘ, ਗਿਆਨੀ ਕੇਵਲ ਸਿੰਘ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਔਰ 2.5 ਦਰਜਨ ਦੇ ਕਰੀਬ ਜਿਹੜੇ ਹੋਰ ਸਿੱਖ ਪ੍ਰਚਾਰਕ ਮਿਸ਼ਨਰੀ, ਜਿਨ੍ਹਾਂ ਦੇ ਨਾਲ ਉਹਨਾਂ ਦੇ ਉਹੀ ਜਿਹੜੇ ਨੇ ਸਤਨਾਮ ਵਾਹਿਗੁਰੂ ਦਾ ਜਾਪ ਕਰਨ ਵਾਲੇ ਪੀਸਫੁਲ ਧਰਨਾ ਲਾਇਆ ਔਰ ਪੁਲਿਸ ਫੋਰਸ ਉਹਨਾਂ ਨੇ ਕਿਹਾ ਜੀ ਸਾਨੂੰ ਲਾ ਲੈਣ ਦਿਓ ਕਿਉਂਕਿ ਕਲਪਰੇਟ ਫੜੋ, ਅਸੀਂ ਸਾਡੇ ਹਿਰਦੇ ਵਲੂੰਦਰੇ ਹੋਏ ਨੇ ਔਰ ਅਸੀਂ ਇਹ ਪ੍ਰਗਟਾਵਾ ਕਰ ਰਹੇ। ਫਿਰ ਆਲ ਆਫ ਏ ਸਡਨ ਉਸ ਨੂੰ ਆਰਗੂਮੈਂਟ ਦੀ ਸ਼ੇਪ ਦੇ ਕੇ ਜਿਸ ਤਰੀਕੇ ਦੇ ਨਾਲ ਗੋਲੀਆਂ ਚਲਾਈਆਂ ਗਈਆਂ ਔਰ ਇਹ ਗੱਲ ਵੀ ਹੁਣ ਜਿਹੜੇ ਸੋਸ਼ਲ ਮੀਡੀਆ ਤੇ ਜਾਂ ਜਿਹੜੇ ਇੰਡੀਪੈਂਡੈਂਟ ਲੋਕਾਂ ਨੇ ਉਹਨਾਂ ਨੂੰ ਕਿਹਾ ਜੀ ਅਸੀਂ ਆਪ ਦੇਖਿਆ ਕਿ ਪੁਲਿਸ ਨੇ ਆਪਣੀਆਂ ਗੱਡੀਆਂ ਨੂੰ ਆਪ ਹੀ ਅੱਗ ਲਾਈ। ਹੁਣ ਕਿਉਂਕਿ ਜਦੋਂ ਇਸ ਲੈਵਲ ਦੇ ਉੱਤੇ ਤੁਸੀਂ ਹਸਪਤਾਲ ਖਾਲੀ ਕਰਵਾਏ ਹੋਏ ਨੇ, ਪੁਲਿਸ ਦੇ ਹਵਾਲੇ ਕੀਤੇ ਹੋਏ ਨੇ, ਐਮਰਜੈਂਸੀ ਵਾਰਡ ਤੋਂ ਲੈ ਕੇ ਜਨਰਲ ਵਾਰਡ ਚੋਂ ਵੀ ਮਰੀਜ਼ ਭਜਾ ਦਿੱਤੇ ਘਰਾਂ ਨੂੰ ਔਰ ਉਹ ਸਾਰੇ ਉਸ ਇਲਾਕੇ ਦੇ। ਸੋ ਜ਼ਾਹਰ ਹੈ ਕਿ ਉਹਨਾਂ ਨੇ ਆਲਰੇਡੀ ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਦੇ ਹੈਡ ਪਲਾਨਡ ਅ ਬਿਗ ਸ਼ੂਟ ਜੀ ਕਿ ਬਈ ਅਸੀਂ ਇਹ ਮਾਰਨੇ ਨੇ ਔਰ ਉੱਥੇ ਜਿਹੜੇ ਨੇ ਅਜੇ ਹਕੀਕਤ ਸਾਹਮਣੇ ਕਈ ਲੋਕ ਘਰੋਂ ਪ੍ਰੋਟੈਸਟ ਲਈ ਆਏ ਹੋਣਗੇ, ਅਜੇ ਅਨਅਕਾਊਂਟਡ ਵੀ ਹੋਣਗੇ ਬੇਸ਼ੱਕ, ਕਿਉਂਕਿ ਜ਼ਖਮੀਆਂ ਦੇ ਉਹਨਾਂ ਨੇ ਉੱਥੇ ਉਹੀ ਰੱਖੇ ਨੇ ਜਿਹੜੇ ਜਿਨ੍ਹਾਂ ਦੇ ਉੱਤੇ ਪੁਲਿਸ ਵਾਚ ਹੈ, ਕੋਈ ਮਿਲ ਨਹੀਂ ਸਕਦਾ। ਔਰ ਜਿਹੜਾ ਸਪਰੈਡ ਆਊਟ ਹੈ ਫਰੀਦਕੋਟ, ਮੋਗਾ, ਸੰਗਰੂਰ ਦੇ ਹਸਪਤਾਲਾਂ 'ਚ ਵੀ ਜਿਹੜੇ ਨੇ ਦੂਸਰੇ ਉਹਨਾਂ ਜਿਹੜਾ ਉਹਦਾ ਪਾਰਟ ਦੂਸਰਾ ਸਾਹਮਣੇ ਆਇਆ ਕਿ ਉਹ ਜਿਹੜੇ ਪੁਲਿਸ ਕੰਟਰੋਲਡ ਸੀ, ਜਦੋਂ ਉਹਦੇ ਜਿਹੜੇ ਸਿੱਖ ਆਮ ਜ਼ਖਮੀ ਨੇ ਹੋਏ ਉਹਦੇ 'ਚ ਉਹ ਗਏ, ਉਹਨਾਂ ਨੇ ਉੱਥੇ ਵੜਨ ਨਹੀਂ ਦਿੱਤਾ ਹੈ।
ਉਹ ਆਪਣੇ ਤੌਰ ਦੇ ਉੱਤੇ ਅੱਡ ਤਾਂ ਕਿ ਕੱਲ ਨੂੰ ਮੀਡੀਆ ਵੀ ਆਏਗਾ, ਦੂਸਰਾ ਵੀ ਹੋਏਗਾ ਕਿ ਕੀ ਪਾਰਟ ਜਿਹੜਾ ਕਿੰਨੇ ਲੋਕ ਇਹਨਾਂ ਨੇ ਇਸ ਕਿਸਮ ਦੇ ਜ਼ਖਮੀ ਕੀਤੇ ਨੇ। ਔਰ ਜਿਹੜਾ ਪਾਰਟ ਜੇ ਇਹ ਵਿਦਆਊਟ ਈਵਨ ਆਰਡਰਿੰਗ ਆਫ ਦਾ ਸਿਵਲ ਐਡਮਿਨਿਸਟ੍ਰੇਸ਼ਨ ਹੈ, ਔਰ ਇਹ ਵੀ ਹੋ ਗਿਆ ਜੀ ਆਈਜੀ ਵੀ ਜ਼ਖਮੀ ਹੋ ਫਿਰ ਆਇਆ ਜੀ, ਉਹ ਮੁੱਢਲੀ ਉਹਨੇ ਸਹਾਇਤਾ ਲੈ ਕੇ ਉਹਨੂੰ ਘਰ ਭੇਜ। ਸੋ ਜ਼ਾਹਰ ਹੈ ਕਿ ਉਹ ਇਹਨੂੰ, ਔਰ ਮੀਡੀਆ ਇਸ ਵੇਲੇ ਪੂਰਾ ਸ਼ਰਾਰਤ ਕਰ ਰਿਹਾ, ਉਹ ਇਹਨੂੰ ਇੱਕ ਕਨਫਲਿਕਟ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਔਰ ਬਾਦਲ ਨੇ ਜਿਸ ਦਾ ਮੂੰਹ 'ਚ ਮੈਂ ਸਮਝਦਾ ਵੀ ਪਤਾ ਨਹੀਂ ਕਿਸ ਜਹਾਨ ਦੇ ਕੀੜੇ ਜਿਹੜੇ ਨੇ ਇਹਦੇ 'ਚ ਮੂੰਹ 'ਚ ਪੈਣੇ ਨੇ ਝੂਠ ਬੋਲਣ ਵਾਲੇ ਦੇ, ਉਹ ਕਹਿ ਰਹੇ ਜੀ ਉਹ ਬਿਲਕੁਲ ਪੁਲਿਸ ਨੇ ਬੜਾ ਸੰਜਮ ਦਿਖਾਇਆ, ਉੱਥੇ ਭੀੜ 'ਚੋਂ ਇੰਨੇ ਬੋਰ ਦੀ ਰਫਲ ਦੇ ਨਾਲ ਗੋਲੀ ਚੱਲੀ ਔਰ ਫਲਾਣਾ ਹੋਇਆ। ਸੋ ਇਹ ਉਹਨਾਂ ਦਾ ਬਿਲਕੁਲ ਪ੍ਰੀ ਪਲਾਨਡ, ਔਰ ਇਹ ਆਇਆ ਵੀ ਆਲਰੇਡੀ 3-4 ਜ਼ਿਲ੍ਹਿਆਂ ਦੇ ਮੁਖੀ ਪਹਿਲਾਂ ਮਿਲੇ ਸੀ ਔਰ ਉਹਨਾਂ ਨੇ ਫੈਸਲਾ ਕੀਤਾ ਸੀ ਕਿ ਵੀ ਇਹਦਾ ਜਿਹੜਾ ਅਸੀਂ ਇਹਦਾ ਇਲਾਜ ਹੁਣ ਇਹਦੇ ਨਾਲ ਹੀ ਕਰਾਂਗੇ। ਔਰ ਇਹ ਅਜੀਤ ਦੀ ਖਬਰ ਦੇ ਮੁਤਾਬਕ ਕਿ ਬਈ ਦੱਸਣਯੋਗ ਇਹ ਹੈ ਕਿ ਪਹਿਲਾਂ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਦਬਾਅ ਕਾਰਨ ਸਿੱਖ ਆਗੂਆਂ ਨੂੰ ਮੈਡੀਕਲ ਪ੍ਰਸ਼ਾਸਨ ਵੱਲੋਂ ਭਰਤੀ ਕਰਨ ਤੋਂ ਟਾਲ ਮਟੋਲ ਕੀਤੀ ਗਈ, ਪਰ ਰੌਲਾ ਪੈਣ ਤੇ ਉਹਨਾਂ ਨੂੰ ਵੀ ਦਾਖਲ ਕਰ ਲਿਆ ਗਿਆ। ਸਮੁੱਚਾ ਐਮਰਜੈਂਸੀ ਵਿਭਾਗ ਪੁਲਿਸ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਅਤੇ ਕਿਸੇ ਵੀ ਆਮ ਵਿਅਕਤੀ ਨੂੰ ਐਮਰਜੈਂਸੀ ਵਿਭਾਗ 'ਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਹੁਣ ਇਹ ਗੱਲ ਕੀ ਦੱਸਦੀ ਹੈ ਕਿ ਵੀ ਤੁਸੀਂ ਫੈਕਟਸ ਨੂੰ ਸੁਪਰੈਸ ਕਰ ਰਹੇ ਹੋ। ਔਰ ਫਿਰ ਜਿਹੜੇ ਡੈਮੋਨਸਟ੍ਰੇਸ਼ਨ ਦੇ ਵਿੱਚ ਸੀ ਉਹਨਾਂ ਦੇ ਹਵਾਲੇ ਨਾਲ ਉਹਨਾਂ ਨੇ ਜਥੇਦਾਰ ਸੁਰਜੀਤ ਸਿੰਘ ਰਾਈਆਂਵਾਲਾ ਨੂੰ ਕੋਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਜ਼ਖਮੀ ਹੋਏ ਸਿੱਖਾਂ ਦੀ ਗਿਣਤੀ 200 ਦੇ ਕਰੀਬ ਹੈ। ਔਰ ਇਹ ਹੁਣ ਅਜੀਤ ਦੀ ਖਬਰ ਹੈ, ਸੂਤਰਾਂ ਅਨੁਸਾਰ ਪੁਲਿਸ ਨੇ ਧਰਨੇ ਤੇ ਬੈਠੇ 2000 ਦੇ ਕਰੀਬ ਸਿੱਖਾਂ ਨੂੰ ਖਦੇੜਨ ਤੋਂ ਪਹਿਲਾਂ ਜ਼ਿਲ੍ਹੇ ਭਰ ਦੇ ਹਸਪਤਾਲਾਂ ਨੂੰ ਖਾਲੀ ਕਰਵਾ ਲਿਆ। ਉਸ ਟਾਊਨ ਦੇ ਨਹੀਂ, ਜ਼ਿਲ੍ਹਾ ਭਰ ਦੇ, ਦਾ ਹੋਲ ਡਿਸਟ੍ਰਿਕਟ, ਜ਼ਿਲ੍ਹਾ ਭਰ ਦੇ ਹਸਪਤਾਲਾਂ ਨੂੰ ਖਾਲੀ ਕਰਵਾ ਲਿਆ ਸੀ ਅਤੇ ਇੱਥੇ ਬਕਾਇਦਾ ਤੌਰ ਤੇ ਪੁਲਿਸ ਤਾਇਨਾਤ ਕਰ ਦਿੱਤੀ ਸੀ। ਹੁਣ ਇਹ ਹੈ ਪ੍ਰੀ ਮੈਡੀਟੇਟਡ ਕਿ ਪਲਾਨ ਕੀਤਾ ਹੈ ਕਿ ਬਿਗ ਸ਼ੂਟ ਕਰਨਾ ਹੈ, ਜਿੰਨੇ ਵੀ ਹੋਣਗੇ ਉਡਾ ਦਿਓ, ਦੇਖੀ ਜਾਏਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਰਗਾੜੀ, ਬਾਜਖਾਨਾ ਤੇ ਢਿਲਵਾਂ ਦੀ ਸਥਿਤੀ ਕਾਫੀ ਤਣਾਅਪੂਰਨ ਹੈ। ਅੱਗੇ ਉਹਨਾਂ ਦੇ ਜਿਵੇਂ ਉਹਨਾਂ ਦੀ ਰੂਟੀਨ ਜਿਹੀ ਬਰੀਫਿੰਗ ਹੁੰਦੀ ਹੈ ਔਰ ਉਹ ਇਸ ਸਾਰੇ ਤੋਂ ਹੁਣ ਅਸੀਂ ਦੇਖਦੇ ਹਾਂ ਜੀ ਬਾਦਲ ਵੱਲੋਂ ਬੇਅਦਬੀ ਮਾਮਲੇ ਦੀ ਨਿਆਇਕ ਜਾਂਚ ਦੇ ਹੁਕਮ। ਇੱਥੇ ਕਿਲਿੰਗਸ ਹੋ ਰਹੀਆਂ, 200 ਤੋਂ ਜ਼ਿਆਦਾ ਜ਼ਖਮੀ ਨੇ ਤੇ ਇਹ ਹੁਣ ਉਹ ਗੱਲ ਕਰ ਰਿਹਾ ਜਿਹੜੀ ਮਹੀਨੇ ਪਹਿਲਾਂ ਜਦੋਂ ਕਿ ਗੁਰਦੁਆਰਾ ਸਾਹਿਬ ਪਿੰਡ ਬਾਰਗਾੜੀ ਦੇ ਇਤਿਹਾਸਕ ਗੁਰਦੁਆਰੇ 'ਚੋਂ ਭੀੜ ਗਈ, ਜਿਹੜੀ ਜਾਂਚ ਉਦੋਂ ਹੋਣੀ ਚਾਹੀਦੀ ਸੀ, ਜਿਹੜੀ ਪੁਲਿਸ ਦੀ ਰਿਸਪੌਂਸਿਬਿਲਿਟੀ ਸੀ ਕਿ ਇਸ ਸਾਰੇ ਨੂੰ ਕਰਦੀ, ਉਹਦੀ ਥਾਂ ਤੇ ਜਿਹੜਾ ਹੁਣ ਇਹ ਡਰਾਮੇਬਾਜ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਥੇਦਾਰ ਅਕਾਲ ਤਖਤ ਜਿਹੜਾ ਬਾਕੀ ਜਥੇਦਾਰਾਂ ਸਮੇਤ ਘਰ 'ਚ ਲੁਕਿਆ, ਉੱਥੋਂ ਬੈਠੇ ਬਿਆਨਬਾਜ਼ੀ ਦੇ ਰਿਹਾ ਕਿ ਜੀ ਉਹਨੇ ਕਿਹਾ, ਜਥੇਦਾਰ ਨੇ, ਸ਼ਾਂਤਮਈ ਰੋਸ ਪ੍ਰਗਟਾ ਰਹੇ ਸਿੱਖਾਂ ਤੇ ਗੋਲਾਬਾਰੀ ਮੰਦਭਾਗੀ। ਉਹ ਤੁਹਾਡੀ ਮੰਦਭਾਗੀ ਕਿ ਤੁਹਾਡੇ ਭਾਗ ਸੜ ਜਾਣ ਕਿ ਵੀ ਤੁਸੀਂ ਇਸ ਕਿਸਮ ਸਿੱਖਾਂ ਦੇ ਘਰਾਂ 'ਚ ਪੈਦਾ ਹੋ ਕੇ ਇਸ ਲੈਵਲ ਦੇ ਤੁਸੀਂ ਅਹੁਦਿਆਂ ਤੇ ਬੈਠ ਕੇ ਅੱਜ ਤੁਸੀਂ ਆਪਣੀ ਕੌਮ ਦੇ ਆਪਣੇ ਇੱਕ ਜਿਹੜੇ ਫੇਥ ਵਾਲੇ ਲੋਕ ਨੇ ਉਹਨਾਂ ਦਾ ਖੂਨ ਬਹਾ ਰਹੇ ਹੋ, ਤੁਹਾਡੀਆਂ ਤਾਂ ਕੁਲਾਂ ਗਰਕ ਹੋਣਗੀਆਂ। ਕਿੱਥੇ ਜਾ ਕੇ ਆਪਣਾ ਮੂੰਹ ਦਿਖਾਓਗੇ ਔਰ ਕਿਸ ਲੈਵਲ ਦਾ ਤੁਹਾਡਾ ਇਹ ਸਾਰਾ ਪਾਰਟ ਹੈ। ਔਰ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਦੁਨੀਆ ਭਰ 'ਚ ਬੈਠਾ ਹਰ ਸਿੱਖ ਦੁਖੀ ਹੈ ਜੀ, ਬਿਲਕੁਲ, ਕੋਈ ਭੈਣ, ਕੋਈ ਭਰਾ, ਔਰ ਜਿਸ ਕਿਸਮ ਦੀਆਂ ਕਾਲਾਂ ਜਿਨ੍ਹਾਂ ਦੇ ਵਿੱਚ ਕਈ ਹੁਬਕਦੇ ਨੇ ਗੱਲ ਕਰਦੇ ਆ ਆਵਾਜ਼ਾਂ ਦੇ ਵਿੱਚ, ਕਿਉਂਕਿ ਮੈਂ ਆਪ ਆਪਣੇ ਆਪ ਨੂੰ ਅੱਜ ਕੰਪੋਜ਼ ਨਹੀਂ ਰੱਖ ਸਕਿਆ। ਸਵੇਰੇ ਰਾਤ ਵੀ ਆਲਮੋਸਟ ਜਾਗਦਿਆਂ ਗੁਜ਼ਰਨ ਵਾਲੀ ਗੱਲ ਸੀ ਔਰ ਮੈਂ ਅੱਜ ਈਵਨ ਜਿਹੜਾ ਮੇਰੇ ਵੀਕਲੀ ਕਾਲਮ ਹੁੰਦੇ ਨੇ, ਹਾਲਾਂਕਿ ਮੈਂ ਇਸ ਮੁੱਦੇ ਤੇ ਲਿਖਣ ਦਾ ਮਨ ਬਣਾਇਆ ਸੀ ਪਰ ਮੈਂ ਆਪਣੇ ਆਪ ਨੂੰ ਕੰਪੋਜ਼ ਨਹੀਂ ਕਰ ਸਕਿਆ ਕਿ ਮੈਂ ਪੈਨ ਪੇਪਰ ਲੈ ਕੇ ਲਿਖ ਸਕਾਂ। ਸੋ ਮੈਂ ਉਹਨਾਂ ਤੋਂ ਕੱਲ ਤੱਕ ਦਾ ਟਾਈਮ ਲਿਆ ਜੀ। ਔਰ ਇਸੇ ਤਰ੍ਹਾਂ ਅੱਜ ਹਾਲਾਂਕਿ ਵੌਇਸ ਆਫ ਖਾਲਸਾ ਦੇ ਉੱਤੇ ਇੱਕ ਟਾਕ ਸ਼ੋਅ 10 ਤੋਂ 11 ਹੁੰਦਾ ਹੈ, ਉਹ ਵੀ ਮੈਂ ਕੱਲ ਲਈ ਰੀਸਕੈਜੂਲ ਕਰਵਾਇਆ ਕਿਉਂਕਿ ਹਾਲਾਂਕਿ ਇਹ ਠੀਕ ਹੈ ਕਿ ਇਸ ਵੇਲੇ ਅਗਵਾਈ ਦੀ ਲੋੜ ਹੈ। ਜਿਹੜੇ ਬਹੁਤ ਸਾਰੇ ਵੀਰ ਭੈਣਾਂ ਨੇ ਉਹ ਕਹਿ ਰਹੇ ਨੇ ਕਿ ਦੱਸੋ ਕੌਮ ਕੀ ਕਰੇ, ਅੱਗੇ ਕੀ ਰਸਤਾ ਹੈ। ਔਰ ਇਹ ਠੀਕ ਹੈ ਕਿ ਇਸ ਦੇ ਜਿਹੜਾ ਰੋਸ ਹੈ ਉਸ ਦਾ ਪ੍ਰਗਟਾ ਫਗਵਾੜਾ ਹੋਏ, ਤਰਨਤਾਰਨ ਹੋਏ, ਮਾਲਵਾ ਬੈਲਟ ਦੇ ਵਿੱਚ ਤਾਂ ਹੈ ਹੀ ਹੈ। ਇਹਨਾਂ ਨੇ ਫੌਜ ਵੀ ਸੱਦ ਲਈ ਹੈ ਔਰ ਇਹਨਾਂ ਸਾਰੇ ਇਲਾਕਿਆਂ 'ਚ ਕਰਫਿਊ ਵਰਗੇ ਹਾਲਾਤ ਨੇ। ਕੁਛ ਜਿਹੜੀਆਂ ਧਿਰਾਂ ਨੇ ਉਹਨਾਂ ਵੱਲੋਂ ਕੱਲ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ। ਹੋ ਜਾਏਗਾ, ਲੋਕ ਜਿਹੜੇ ਨੇ ਬੰਦ ਕਰ ਦੇਣਗੇ, ਪਰ ਇਹ ਸਾਰੀ ਗੱਲ ਕਿੱਧਰ ਨੂੰ ਲਿਜਾ ਰਹੀ ਹੈ। ਅੱਜ ਹੀ ਇੰਗਲੈਂਡ ਤੋਂ ਇੱਕ ਸਿੱਖ ਸਕਾਲਰ ਕਾਫੀ ਲੰਬਾ ਵਕਤ ਗੱਲਬਾਤ ਕਰਦੇ ਰਹੇ
ਕਿਉਂਕਿ ਅਸੀਂ ਸਾਰੇ ਪਾਸਿਓਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਸਾਰੇ ਦਾ ਅਲਟੀਮੇਟ ਕਿੱਥੇ ਜਾ ਕੇ ਐਂਡ ਹੋਏਗਾ, ਜਾਂ ਇਸ ਸਾਰੇ ਰੋਸ ਚੋਂ, ਇਹ ਸਾਰੀ ਪੀੜ ਚੋਂ ਅਸੀਂ ਕਿਵੇਂ ਕੁਝ ਜਿਹੜਾ ਪੰਥ ਦੀ ਭਲਾਈ ਦਾ, ਚੜ੍ਹਦੀ ਕਲਾ ਦਾ ਕੱਢ ਸਕਦੇ। ਸੋ ਇਨ ਬਰੀਫ, ਕਿਉਂਕਿ ਬਹੁਤ ਕੁਝ ਹੁਣ ਰਿਪੀਟ ਹੀ ਹੁੰਦਾ ਹੈ, ਕਿਉਂਕਿ ਉਹੀ ਮਾਹੌਲ ਸਿਰਜਿਆ ਹੋਇਆ ਹੈ ਜੀ। ਮੈਨੂੰ ਜਿਵੇਂ ਮੈਂ ਪਿਛਲੇ ਦਿਨਾਂ 'ਚ ਵੀ ਕਿਹਾ ਸੀ, ਅਮਰੀਕਨਾਂ 'ਚ ਜਾਂ ਪੱਛਮੀ ਜਗਤ 'ਚ 20 ਸਾਲ ਜਿਹੜਾ ਪੀਰੀਅਡ ਹੁੰਦਾ ਉਹਨੂੰ ਜਨਰੇਸ਼ਨ ਕਹਿੰਦੇ ਨੇ। ਕੋਈ ਵੀ ਚੀਜ਼ 20 ਸਾਲ ਬਾਅਦ ਦੀ ਇੱਕ ਜਨਰੇਸ਼ਨ ਗਿਣੀ ਜਾਂਦੀ ਹੈ। ਸੋ 1995 'ਚ 31 ਅਗਸਤ 1995 ਨੂੰ ਬੁੱਚੜ ਬੇਅੰਤ ਸਿੰਘ ਦੇ ਮਾਰੇ ਜਾਣ ਤੋਂ ਬਾਅਦ ਜਿਹੜਾ ਦੌਰ ਖਤਮ ਹੋਇਆ ਸੀ ਸਿੱਖਾਂ ਦੀ ਨਸਲਕੁਸ਼ੀ ਦਾ, ਥੋੜਾ ਚੱਲ ਰਿਹਾ ਸੀ, ਹੋਰ ਕਿਸਮ ਦੇ ਨਸਲਕੁਸ਼ੀ ਦੇ ਹਥਿਆਰ ਉਹਨਾਂ ਨੇ ਅਪਣਾ ਲਏ ਸੀ। ਹੁਣ ਆਲਮੋਸਟ 2015 20 ਸਾਲ ਹੋ ਗਏ ਨੇ, ਇੱਕ ਪੂਰੀ ਨਵੀਂ ਜਨਰੇਸ਼ਨ ਆ ਗਈ। ਇਸ ਪੀਰੀਅਡ 'ਚ ਉਹਨਾਂ ਨੇ ਜਿਨ੍ਹਾਂ ਨੂੰ ਡਰੱਗਸ ਨਾਲ ਮਾਰ ਸਕਦੇ ਸੀ ਮਾਰ ਦਿੱਤਾ, ਜਿਹੜੇ ਵੈਸੇ ਡਰੱਗਸ ਤੋਂ ਜਾਂ ਉਹਨਾਂ ਦੇ ਫੀਅਰ ਤੋਂ ਡਰਦਿਆਂ ਬਾਹਰ ਆ ਗਏ ਉਹ ਬਾਹਰ ਨਿਕਲ ਆਏ। ਪਰ ਇਸ ਸਭ ਦੇ ਬਾਵਜੂਦ, ਇਹਨਾਂ ਦੇ ਸਾਰੇ ਹਥਿਆਰਾਂ ਦੇ ਬਾਵਜੂਦ, ਜਿਹੜੀ ਅੱਜ ਵੀ ਜਿਹਨੂੰ ਭਾਈ ਦਿੱਤ ਸਿੰਘ ਨੇ ਕੁਝ ਹਿੜਵਸ ਬਾਬੇ ਨਾਨਕ ਦੀ, ਜਿਹੜੀ ਬਾਬੇ ਨਾਨਕ ਦੀ ਹਿੜਵਸ ਉਹਨਾਂ ਦੇ ਦਾ ਜਿਹੜਾ ਉਹ ਸਿੱਖੀ ਦਾ ਬੀਜ ਹੈ ਜਿਨ੍ਹਾਂ ਨੇ ਅੱਗੇ ਤੋਰਿਆ, ਹੁਣ ਉਸ ਜਨਰੇਸ਼ਨ ਨੂੰ ਮਾਰਨ ਦੀਆਂ ਤਿਆਰੀਆਂ ਨੇ। ਔਰ ਇਸ ਸਾਰੇ ਦੇ ਵਿੱਚ ਜਿਹੜਾ 2017 ਦੀਆਂ ਅਸੈਂਬਲੀ ਚੋਣਾਂ ਜੀ, ਇਹ ਇੱਕ ਉਹਨਾਂ ਦਾ ਜਿਹੜੀ ਵੱਡੇ ਅੱਜ ਨਾਗਪੁਰ ਦੇ ਔਰ ਜਿਨ੍ਹਾਂ ਦੇ ਹੱਥ ਦਿੱਲੀ ਤਖਤ ਹੈ ਉਹਨਾਂ ਦੀ ਇਹ ਸਾਰੀ ਸ਼ਤਰੰਜ ਦੀ ਬਾਜ਼ੀ ਦਾ ਹਿੱਸਾ ਹੈ। ਕਿਉਂਕਿ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸੌਦਾ ਸਾਧ ਦੀ ਮੁਆਫੀ ਜੀ, ਜਿਹੜੀ ਕਿ ਜ਼ਾਹਰ ਹੈ ਕਿ ਜਿਨ੍ਹਾਂ ਹਾਲਾਤਾਂ 'ਚ ਹੋਈ, ਉਹ RSS ਦਾ ਦਬਾਅ, ਔਰ ਉਹਦੇ ਥੱਲੇ ਜਿਹੜਾ ਇੱਕ ਜਿਵੇਂ ਇਹਨੂੰ ਫਿਗ ਲੀਫ, ਇੱਕ ਐਕਸਪ੍ਰੈਸ਼ਨ ਅੰਗਰੇਜ਼ੀ ਦੀ ਯੂਜ਼ ਹੁੰਦੀ ਹੈ ਕਿ ਨੰਗੇਜ਼ ਢੱਕਣ ਨੂੰ ਫਿਗ ਲੀਫ, ਕਿ ਵੀ ਇੱਕ ਮਿਨੀਮਮ ਹੋ। ਸੋ ਬਾਦਲ ਜਦੋਂ 4 ਚੁਫੇਰਿਓਂ ਦੌੜਦਾ ਸੀ ਤੇ ਉਹਦੇ ਲਈ ਪੰਥਕ ਏਜੰਡਾ ਜਾਂ ਸਿੱਖੀ ਦੀ ਗੱਲ ਜਿਵੇਂ ਹਰਿਆਣਾ ਕਮੇਟੀ ਵੇਲੇ ਉਹਨੇ ਕੀਤੀ ਜਾਂ ਦੂਜੀ, ਉਹਦਾ ਫਿਗ ਲੀਫ ਸੀ। ਸੋ ਜਿਹੜੀਆਂ ਏਜੰਸੀਆਂ ਨੇ ਉਹਨਾਂ ਨੇ ਐਸਾ ਇੱਕ ਜਿਹੜਾ ਰਚਿਆ ਚੱਕਰਵਿਊਹ ਕਿ ਸਭ ਤੋਂ ਪਹਿਲਾਂ ਤਾਂ ਜਥੇਦਾਰ ਨਕਾਰਾ ਕਰਕੇ ਬਿਠਾ ਦਿੱਤੇ, ਸਿੱਖਾਂ ਦਾ ਐਂਗਰ ਉਧਰ ਨੂੰ ਹੋਇਆ, ਔਰ ਉਹਦਾ ਕਾਰਨ ਸੌਦਾ ਸਾਧ ਨੂੰ ਮੁਆਫ ਕਰਾਉਣਾ, ਜਿਹੜਾ ਜ਼ਾਹਰ ਹੈ ਸੌਦਾ ਸਾਧ ਨੇ ਹਰਿਆਣੇ ਵੇਲੇ, ਦਿੱਲੀ ਵੇਲੇ ਇਹਨਾਂ ਦੀ ਹਮਾਇਤ ਕੀਤੀ। ਔਰ ਫਿਰ ਹੁਣ ਦੂਸਰਾ ਪਾਰਟ ਜਿਹੜਾ ਸਿੱਖ ਵੋਟ ਬੈਂਕ, ਖਾਸ ਤੌਰ ਤੇ ਮਾਲਵੇ ਦੇ ਵਿੱਚ ਜਿਹੜਾ ਟ੍ਰੈਡੀਸ਼ਨਲੀ ਅਕਾਲੀ ਵੋਟ ਬੈਂਕ ਹੈ, ਹੁਣ ਉਹਨਾਂ ਦੇ ਵਿੱਚ ਇਸ ਕਿਸਮ ਦਾ ਗੋਲੀਆਂ ਚਲਾਓਗੇ, ਮਾਰੋਗੇ, ਕੀ ਹੋਏਗਾ? ਹੁਣ ਬਹੁਤ ਸਾਰੇ ਕੁਝ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਵੀ ਬਾਦਲ ਦਲ ਦੇ ਨੇ ਅਸਤੀਫੇ ਦਿੱਤੇ ਨੇ। ਹੋ ਸਕਦਾ ਆਉਣ ਵਾਲੇ ਪੀਰੀਅਡ 'ਚ ਇਹ ਤੁਰੇ, ਇਹਨਾਂ 'ਚ ਹੁਣ ਇਹ ਡੇਅਰ ਨਹੀਂ ਕਰਨਗੇ ਇਹਨਾਂ ਦੇ ਵੱਡੇ ਲੀਡਰ ਕਿ ਆਮ ਲੋਕਾਂ 'ਚ ਜਾਣ। ਆਲਰੇਡੀ ਕਿਸਾਨਾਂ ਦੀ ਮੂਵਮੈਂਟ ਨੇ ਵੀ ਕੀਤਾ। ਔਰ ਇਹ ਜਦੋਂ ਮੋਦੀ ਨੇ ਬਾਦਲ ਨੂੰ ਮੰਡੇਲਾ ਦਿੱਤਾ, ਆਪਣਾ ਮੰਡੇਲਾ ਬਣਾਇਆ, ਤੇ ਉਦੋਂ ਵੀ ਮੇਰਾ ਮੱਥਾ ਠਣਕਿਆ ਸੀ ਕਿ ਵੀ ਇਹ ਜੇ ਤੁਸੀਂ ਹਿੰਦੂਤਵੀ ਪਾਰਟ ਨੂੰ ਦੇਖਦੇ ਹੋ ਤਾਂ ਫਿਰ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਇਹ ਕੁਰਬਾਨੀ ਦੇ ਵੱਖਰੇ ਵੱਲ ਤੁਰ ਰਿਹਾ ਕੰਮ। ਹੁਣ ਇੱਕ ਪਾਸੇ ਉਹਨੂੰ ਮੰਡੇਲਾ ਬਣਾ ਕੇ ਮਤਲਬ ਸੀ ਕਿ ਵੀ ਇਹਦੇ ਕੰਮ ਕਰਨ ਦੀ ਵੀ ਤਿਆਰੀ ਹੈ। ਜੇ ਬਿਹਾਰ ਚੋਣਾਂ ਦੇ ਨਤੀਜੇ ਇਹਨਾਂ ਦੇ ਹੱਕ 'ਚ ਜਾਂਦੇ ਨੇ, ਜਿਹਦੇ ਕਾਫੀ ਚਾਂਸ ਨੇ, ਉਧਰੋਂ ਰਾਸ਼ਟਰੀ ਸਿੱਖ ਸੰਗਤ ਨੂੰ ਐਕਟਿਵ ਕੀਤਾ, ਜਿਵੇਂ ਜਿਸ ਤਰੀਕੇ ਨਾਲ ਭਾਈ ਵਰਿਆਮ ਸਿੰਘ ਦਾ ਇਹ ਰਿਲੀਜ਼ ਹੁੰਦੀ ਹੈ 25 ਸਾਲ ਬਾਅਦ ਕ੍ਰੈਡਿਟ ਉਧਰ ਦੇਣ ਦੀ ਲਾਈਨ, ਔਰ ਇਧਰ ਸਿੱਖਾਂ ਨੂੰ ਇੱਕ ਪਾਸੇ ਏਜੰਸੀਆਂ ਨਸਲਕੁਸ਼ੀ ਦਾ ਆਪਣਾ ਏਜੰਡਾ ਪੂਰਾ ਕਰਨਗੀਆਂ, ਜਿਸ ਦੇ ਥੱਲੇ ਉਹਨਾਂ ਨੇ ਨੌਜਵਾਨਾਂ ਨੂੰ ਚੁੱਕਣਗੇ ਵੀ। ਹੁਣ ਰਾਪੁਰ ਬੱਲਾਂ ਵਾਲੇ ਮੁੱਦੇ ਦੇ ਉੱਤੇ ਬਿਲੀਅਨਸ ਆਫ ਡਾਲਰਸ ਦੀ ਜਾਇਦਾਦ ਤਬਾਹ ਹੋਈ, ਕਿੰਨਿਆਂ ਨੂੰ ਉਹਨਾਂ ਨੇ ਨੁਕਸਾਨ ਪਹੁੰਚਾਇਆ, ਉੱਥੇ ਸੜੀਆਂ ਗੱਡੀਆਂ ਵੀ ਖੜੀਆਂ ਨੇ, ਪਰ ਉਦੋਂ ਕੋਈ ਪੁਲਿਸ ਦੀ ਗੋਲੀ ਨਹੀਂ ਚੱਲੀ, ਕੋਈ ਕੇਸ ਰਜਿਸਟਰ ਨਹੀਂ ਹੋਏ, ਜਿਹੜੇ ਹੋਏ ਸੀ ਉਹ ਵਾਪਸ ਹੋ ਗਏ। ਸੌਦਾ ਸਾਧ ਵਾਲਿਆਂ ਨੇ ਕਿਹੜੀ ਗੁੰਡਾਗਰਦੀ ਨਹੀਂ ਕੀਤੀ, ਪਰ ਇੱਥੇ ਗੋਲੀਆਂ ਵੀ ਚੱਲੀਆਂ ਨੇ, ਜਿਨ੍ਹਾਂ ਨੂੰ ਹੈ ਜਿਸ ਤਰੀਕੇ ਨਾਲ ਉਹ ਕੇਸਾਂ 'ਚ ਫਰੇਮ ਕਰ ਰਹੇ ਨੇ, ਆਉਣ ਵਾਲੇ ਸਾਲਾਂ 'ਚ ਤਰੀਕਾਂ ਭੁਗਤਣਗੇ। ਔਰ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ 'ਚੋਂ ਫੇਥ ਖਤਮ ਕਰਨ ਦੇ ਲਈ ਕਿ ਜੀ ਇਹਦਾ ਕੀ ਹੈ, ਤੇ ਜਿੱਥੇ ਮਰਜ਼ੀ ਜਦੋਂ ਮਰਜ਼ੀ ਅਪਮਾਨਿਤ ਕਰ ਦਿਓ। ਸੋ ਇਸ ਕਿਸਮ ਦਾ ਪਾਰਟ ਤੁਸੀਂ ਆਪਣੀ ਧਰਤੀ ਦੇ ਉੱਤੇ ਆਪਣੇ ਲੋਕਾਂ ਨੂੰ ਬੇਗਾਨਗੀ ਦਾ ਅਹਿਸਾਸ, ਉਹਨਾਂ ਦੇ ਫੇਥ ਦੇ ਉੱਤੇ ਸਿੱਧਾ ਹਮਲਾ, ਔਰ ਇਹ ਅਹਿਸਾਸ ਬਾਰ-ਬਾਰ ਕਿ ਭਾਈ ਤੁਸੀਂ ਕਾਸੇ ਜੋਗੇ ਨਹੀਂ, ਤੁਸੀਂ ਕਿਹੜਾ ਦੂਜਿਆਂ ਦਾ ਆਨਰ ਤੇ ਦੂਜਿਆਂ ਦੀ ਇਤਿਹਾਸ ਤੁਸੀਂ 18ਵੀਂ 19ਵੀਂ ਸਦੀ ਦੇ ਵਿੱਚ ਸਿਰਜਣ ਦੀ ਗੱਲ ਕਰਦੇ ਹੋ, ਤੁਸੀਂ ਤਾਂ ਆਪਣੇ ਇਸ਼ਟ ਦੀ ਰੱਖਿਆ ਨਹੀਂ ਕਰ ਸਕਦੇ, ਔਰ ਤੁਹਾਨੂੰ ਤੁਹਾਡੇ ਘਰਾਂ ਜਾ ਕੇ ਅਸੀਂ ਗੋਲੀਆਂ ਮਾਰਾਂਗੇ ਔਰ ਮਰਵਾਵਾਂਗੇ ਵੀ ਤੁਹਾਡੇ ਪੱਗਾਂ ਵਾਲਿਆਂ ਤੋਂ। ਔਰ ਇਹ ਗੱਲ ਮੈਨੂੰ ਕੋਈ ਅਮਰੀਕਨ ਕਹਿ ਰਿਹਾ ਸੀ ਜਿਹਨੇ ਕਿਤੇ ਕਲਿੱਪ ਦੇਖਿਆ,
ਜੀ। ਉਹਨੇ ਕਿਹਾ ਕਿ I saw turbaned people like you killing the turbaned people. ਮੈਂ ਕਿਹਾ yeah, this is like black men enforcing the apartheid in South Africa on the blacks. ਕਿ ਇਹੀ ਹਾਕਮ, ਉਹਨੂੰ ਫਿਰ ਸਮਝ ਆ ਗਈ ਗੱਲ। ਮੈਂ ਕਿਹਾ ਯੈਸ, ਇਹ ਹੈ ਕਿ ਕੋਈ ਉੱਥੇ ਕਾਲੇ ਮੈਜੋਰਟੀ ਸੀ ਸਾਊਥ ਅਫਰੀਕਾ 'ਚ, ਕੋਈ ਗੋਰਿਆਂ ਨੇ ਤਾਂ ਕਾਨੂੰਨ ਬਣਾਏ ਸੀ, ਲਾਗੂ ਤਾਂ ਕਾਲਿਆਂ ਦੇ ਉੱਤੇ ਕਰਨ ਵਾਲੇ ਕਾਲੇ ਹੀ ਸੀ ਜੀ। ਸੋ ਅੱਜ ਇੱਕ ਪਾਸੇ ਇਹ ਹਾਲ ਹੈ, ਔਰ ਮੈਂ ਸਮਝਦਾ ਵੀ ਇਹ ਸਾਰੇ 'ਚ ਜਿੱਥੇ ਅਸੀਂ ਜਿਹੜੇ ਇਸ ਵੇਲੇ ਉੱਥੇ ਸਫ਼ਰ ਕਰ ਰਹੇ ਸਾਡੇ ਵੀਰ ਭੈਣਾਂ ਨੇ, ਜ਼ਖਮੀ ਨੇ, ਪਰਿਵਾਰ ਜਿਵੇਂ ਦੋਨੋਂ ਹੀ ਗੁਰਸਿੱਖ ਜਿਹੜੇ ਮਾਰੇ ਗਏ ਨੇ, ਉਹਨਾਂ ਦੇ ਬਹੁਤ ਆਮ ਗਰੀਬੀ ਵਾਲਾ ਉਹਨਾਂ ਦਾ ਸਾਰਾ ਆਲਾ ਦੁਆਲਾ ਹੈ। ਮੈਂ ਸਮਝਦਾ ਵੀ ਉਹਨਾਂ ਦੇ ਪਰਿਵਾਰਾਂ ਦੀ ਸੇਵਾ ਸਾਂਭ ਸੰਭਾਲ ਵੀ ਇੱਕ ਹਿੱਸਾ ਹੋਏ, ਲੇਕਿਨ ਪੋਲੀਟੀਕਲੀ ਅਸੀਂ ਇਸ ਸਾਰੇ ਨੂੰ ਇੱਕ ਅਵੇਅਰਨੈਸ ਕੈਂਪੇਨ ਦੇ ਥੱਲੇ ਕੁਛ ਨਾ ਕੁਛ ਪੋਜ਼ਿਟਿਵ ਕੱਢ ਸਕੀਏ, ਆਪਣੀ ਹਉਮੈ ਨੂੰ ਪਿੱਛੇ ਛੱਡੀਏ, ਘਟੀਆ ਜਿਹੜਾ ਲਾਹਾ ਲੈਣ ਦੀ ਗੱਲ ਨਾ ਕਰੀਏ ਜੀ, ਬਿਆਨ ਲੱਗ ਗਿਆ ਹੁਣ ਆ ਰਿਹਾ। ਫਿਰ ਇਹ ਵੀ ਹੁੰਦਾ ਬਹੁਤ ਵਾਰੀ ਇਸ ਕਿਸਮ ਦੇ ਵਾਕਿਆ ਹੁੰਦੇ ਨੇ, ਉਦੋਂ ਹੁੰਦਾ ਫਿਰ ਇਵੇਂ ਗਾਇਬ ਹੋ ਜਾਂਦੇ ਨੇ ਜਿਵੇਂ ਗਧੇ ਦੇ ਸਿਰ ਤੋਂ ਸਿੰਘ, ਕਿ ਵੀ ਉਹ ਕੁਝ ਵੀ ਨਹੀਂ ਹੁੰਦਾ, ਉਹ ਹੌਟ ਏਅਰ ਹੀ ਹੁੰਦੀ ਹੈ, ਉਸ ਤੋਂ ਬਿਨਾਂ ਕੁਝ ਨਹੀਂ ਹੁੰਦਾ। ਸੋ ਅਸੀਂ ਬੜੇ ਦੁਖੀ ਹਿਰਦੇ ਦੇ ਨਾਲ ਇਹ ਉਹਨਾਂ ਸਾਰੇ ਜਿਹੜੇ ਸਾਡੇ ਵੀਰ ਭੈਣਾਂ ਸਫ਼ਰ ਕਰ ਰਹੇ ਨੇ ਉਹਨਾਂ ਦੇ ਨਾਲ ਇੱਕ ਜੁਟਤਾ ਦਾ, ਸੋਲੀਡੈਰਿਟੀ ਦਾ ਪ੍ਰਗਟਾਵਾ ਕਰਦੇ ਹਾਂ। ਗੁਰੂ ਚਰਨਾਂ 'ਚ ਅਰਦਾਸ ਹੈ ਕਿ ਸਤਿਗੁਰੂ ਪੰਥ ਨੂੰ ਬਲ ਦੇ, ਹਿੰਮਤ ਦੇ। ਅਸੀਂ ਇਹ ਜਿਹੜਾ ਇਹਨਾਂ ਦਾ ਹੁਣ ਫਾਈਨਲ ਸੋਲੂਸ਼ਨ ਦੇ ਨਾਂ ਥੱਲੇ ਫਾਈਨਲ ਔਨਸਲੌਟ ਹੈ, ਇਹਨਾਂ ਦਾ ਮੂੰਹ ਭੰਨੀਏ ਜੀ, ਔਰ ਉਸ ਧਰਤੀ ਦੇ ਉੱਤੇ ਅਲਟੀਮੇਟਲੀ ਉਹ ਸਾਰੀਆਂ ਗੁਲਾਮੀ ਦੀਆਂ ਅਲਾਮਤਾਂ ਨੇ, ਗੁਲਾਮਾਂ ਦੇ ਨਾਲ ਇਹੋ ਜਿਹਾ ਹੀ ਹੁੰਦਾ, ਉਹ ਸਿਟਿੰਗ ਡਕਸ ਹੁੰਦੇ ਨੇ, ਔਰ ਇਹਦਾ ਜਵਾਬ ਜਿਹੜਾ ਉਹ ਆਜ਼ਾਦੀ ਹੈ, ਮੁਕੰਮਲ ਇਹਨਾਂ ਤੋਂ, ਇਹਨਾਂ ਦੇ ਸਿਸਟਮ ਤੋਂ ਨਿਜਾਤ ਪਾਉਣਾ, ਔਰ ਦਰਿਆਏ ਜਮਨਾ ਤੋਂ ਵਾਘਾ ਤੱਕ ਆਪਣਾ ਦੇਸ਼, ਆਜ਼ਾਦ ਪ੍ਰਭੂ ਸੱਤਾ ਸੰਪੰਨ ਦੇਸ਼ ਖਾਲਿਸਤਾਨ ਸਿਰਜਣਾ। ਉਸ ਤੋਂ ਬਿਨਾਂ ਅਸੀਂ ਉਸ ਧਰਤੀ ਦੇ ਉੱਤੇ ਕਦੇ ਵੀ ਸੁਪਨੇ ਵਿੱਚ ਵੀ, ਔਰ ਇਹਨਾਂ ਦੇ ਹੀ ਤੁਲਸੀਦਾਸ ਨੇ ਕਿਹਾ ਹੈ ਕਿ ਪਰ ਅਧੀਨ ਸੁਪਨੇ ਸੁਖ ਨਾਹੀਂ, ਜਿਹੜਾ ਕਿਸੇ ਦੇ ਅਧੀਨ ਹੁੰਦਾ ਹੈ ਉਹਨੂੰ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲ ਸਕਦਾ। ਸੋ ਇਹੀ, ਇਸ ਤੋਂ ਬਿਨਾਂ ਕੁਝ ਨਹੀਂ ਅੱਜ ਕਹਿਣ ਨੂੰ। ਜੀ ਡਾਕਟਰ ਸਾਹਿਬ, ਮੈਂ ਕੁਝ ਕਹਿਣਾ ਚਾਹੁੰਦੀ ਸੀ ਕਿ ਦੇਖੋ ਪੁਲਿਸ ਦਨਾਕੀ ਸਿੱਖਾਂ ਉੱਪਰ ਕਿੰਨਾ ਜ਼ੁਲਮ ਕਰਦੀ ਪਈ ਹੈ। ਮੈਂ ਪਿਕਚਰਸ ਵਿੱਚ ਦੇਖਿਆ ਹੈ ਕਿ ਉਹੀ ਪੁਲਿਸ ਵਾਲੇ ਲੰਗਰ ਛਕਦੇ ਪਏ ਨੇ। ਦੇਖੋ ਮੈਂ ਕਿਹਾ ਸਾਡੀ ਸਿੱਖੀ ਕੌਮ ਕਿੰਨੀ ਅਮੀਰ ਹੈਗੀ ਹੈ ਕਿ ਇੰਨਾ ਜ਼ੁਲਮ ਸਹਿੰਦੇ ਹੋਏ ਵੀ ਉਹਨਾਂ ਨੂੰ ਪ੍ਰਸ਼ਾਦਾ ਛਕਾ ਰਹੇ ਨੇ। ਮੇਰਾ ਖਿਆਲ ਹੈ ਇਹਨੂੰ ਵੀ ਹੁਣ ਦੇਖਣਾ ਪੈਣਾ ਕਿ ਵੀ ਸੱਪੀ ਜਿਹਨੂੰ ਕੀ ਕਿਹਾ ਕਿ ਸੱਪੀ ਦੁੱਧ ਪਿਆਲੀ ਹੈ ਵੇ ਉਹ ਮੋਹੋਂ ਸੁੱਟੇ, ਇਹ ਕੁੱਤਾ ਰਾਜ ਬਹਾਲੀ ਹੈ ਮੁੜ ਚੱਕੀ ਚੱਟੇ। ਜੇ ਸੱਪ ਨੂੰ, ਹਰਾ ਸੱਪ ਦੁੱਧ ਪੀਂਦਾ ਨਹੀਂ ਪਰ ਇੱਕ ਅਖਾਣ 'ਚ ਹੈ, ਜਿਹਨੂੰ ਭਾਈ ਗੁਰਦਾਸ ਨੇ ਵੀ ਕਿਹਾ ਕਿ ਵੀ ਸੱਪ ਨੂੰ ਤੁਸੀਂ ਦੁੱਧ ਵੀ ਪਿਆਓਗੇ ਉਹਨੇ ਮੂੰਹ 'ਚੋਂ ਫਿਰ ਜ਼ਹਿਰ ਹੀ ਸੁੱਟਣਾ, ਕੋਈ ਉਹ ਦੁੱਧ ਦੇ ਅੰਦਰ ਜਾ ਕੇ ਉਹਨੂੰ ਜ਼ਹਿਰ ਨੂੰ ਅੰਮ੍ਰਿਤ ਨਹੀਂ ਬਣਾ ਦਿੰਦਾ ਜੀ। ਠੀਕ ਹੈ ਇਹ ਹੁਣ, ਪਰ ਜੋ ਇਸ ਵੇਲੇ ਹੈ ਇਹ ਤਾਂ ਜਿਹੜੇ ਪੁਲਸੀਏ ਹੋਣ ਜਾਂ ਦੂਜੇ ਹੋਣ, ਇਹ ਤਾਂ ਪਹਾੜੇ ਦੇ ਟੱਟੂ ਨੇ, ਮਰਸਨਰੀ ਨੇ ਜੀ। ਸੋ ਰੀਅਲ ਲੜਾਈ ਜਿਹੜੀ ਦੁਸ਼ਮਣ ਹੈ ਉਹਨੂੰ ਪਛਾਣਨ ਦੀ ਔਰ ਉਸ ਨੂੰ ਚੈਲੰਜ ਕਰਕੇ ਉਹਦਾ ਗਲਬਾ ਖਤਮ ਕਰਨ ਦੀ ਹੈ। ਇਹ ਰੀਅਲ ਇਸ ਵੇਲੇ ਸਾਡੇ ਸਾਹਮਣੇ ਚੈਲੰਜ ਹੈ ਜੀ। ਡਾਕਟਰ ਸਾਹਿਬ